ਜੀ ਡਾਕਟਰ ਸਾਹਿਬ, ਸਾਡੇ ਕੋਲ ਪਹਿਲਾ YouTube ਕਮੈਂਟ ਆਇਆ ਹੈ ਸ਼ਹਿਰੀ ਜੱਟ ਦੀ ਆਈਡੀ ਤੋਂ। ਸਾਡੀ 2016 ਚ ਸਿੱਖਾਂ ਸਾਹਮਣੇ ਆਉਣ ਵਾਲੇ ਚੈਲੰਜਸ ਸੰਬੰਧੀ ਵੀਡੀਓ ਤੇ ਇਹ ਲਿਖਦੇ ਹਨ, ਖਾਲਿਸਤਾਨ ਬਣਾਉਣ ਲਈ ਪਾਕਿਸਤਾਨ, ਚੀਨ ਅਤੇ ਹੋਰ ਵੀ ਮੁਲਕ ਸਾਡੀ ਮਦਦ ਕਰਨਗੇ ਸਮਾਂ ਆਉਣ ਤੇ, ਪਰ ਸਾਨੂੰ ਇਹਨਾਂ ਤੇ ਬਹੁਤ ਜ਼ਿਆਦਾ ਭਰੋਸਾ ਨਹੀਂ ਕਰਨਾ ਚਾਹੀਦਾ ਤੇ ਜ਼ਿਆਦਾ ਟੇਕ ਨਹੀਂ ਰੱਖਣੀ ਚਾਹੀਦੀ। ਜੇ ਦੁਨੀਆ ਭਰ ਵਿੱਚ ਬੈਠੇ ਸਿੱਖ ਹੀ ਜਾਗਰੂਕ ਹੋ ਜਾਣ ਤੇ ਖਾਲਿਸਤਾਨ ਲਈ ਇਕੱਠੇ ਹੋ ਕੇ ਕੰਮ ਕਰਨ ਤਾਂ ਖਾਲਿਸਤਾਨ ਦੀ ਪ੍ਰਾਪਤੀ ਕੋਈ ਔਖੀ ਨਹੀਂ। ਗਵਾਦਰ ਪੋਰਟ ਦੇ ਬਣਨ ਨਾਲ ਚੀਨ ਅਤੇ ਪਾਕਿਸਤਾਨ ਵਿਚਾਲੇ ਨੇੜਤਾ ਬਣੀ ਹੈ। ਨਾਗਾਲੈਂਡ ਸਮੇਤ ਹੋਰ ਭਾਰਤ ਵਿਚਲੇ ਸੂਬਿਆਂ ਦੇ ਅਜਿਹੇ ਮੁੱਦੇ ਹਨ ਜਿਨ੍ਹਾਂ ਨੂੰ ਇੰਟਰਨੈਸ਼ਨਲ ਮੀਡੀਆ ਨਹੀਂ ਚੁੱਕਦਾ ਕਿਉਂਕਿ ਇਹਨਾਂ ਦੇ ਵਪਾਰਕ ਹਿੱਤ ਜੁੜੇ ਹਨ। ਮੇਰਾ ਯਕੀਨ ਕਰੋ, ਆਉਣ ਵਾਲੇ ਸਮੇਂ ਵਿੱਚ ਭਾਰਤ ਦੇ ਹਾਲਾਤ ਚੰਗੇ ਨਹੀਂ ਜਾਪਦੇ। ਜੀ ਡਾਕਟਰ ਸਾਹਿਬ। ਵੀਰ ਸ਼ਹਿਰੀ ਜੱਟ ਜੀ ਦਾ ਸ਼ੁਕਰੀਆ। ਇਹ ਅਕਸਰ ਸਾਡੇ ਬੜੇ ਰੈਗੂਲਰ ਵਿਊਅਰ ਨੇ ਔਰ ਇਹਨਾਂ ਦੇ ਬਹੁਤ ਸਾਰੇ ਕਮੈਂਟ ਸਮੇਂ ਜਿਹੜੀ YouTube ਅਪਲੋਡਿੰਗ ਹੁੰਦੀ ਉਹਦੇ ਥੱਲੇ ਹੁੰਦੇ ਨੇ ਜੀ। ਬੜੀ ਬੁਲੰਦ ਸੁਰ ਵਿੱਚ ਜਿਹੜੇ ਕੋਈ ਹੋਰ ਨੈਗੇਟਿਵ ਗੱਲਾਂ ਕਰਨ ਵਾਲੇ ਨੇ ਉਹਨਾਂ ਨੂੰ ਵੀ ਲੈਂਦੇ ਨੇ, ਫਿਰ ਕਮੈਂਟ ਤਾਂ ਨਹੀਂ ਹਟਦੇ, ਫਿਰ ਘਰੇ ਛੱਡ ਕੇ ਆਉਂਦੇ ਨੇ ਜੀ। ਸੋ ਉਹਦੇ 'ਚ ਵੀ ਉਹਨਾਂ ਨੇ ਜਿਹੜਾ ਬਿਲਕੁਲ ਠੀਕ ਕਿਹਾ। ਔਰ ਜਦੋਂ ਅਸੀਂ ਅੱਜ 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਮਨਾ ਰਹੇ ਹਾਂ ਤੇ ਫਿਰ ਸਾਨੂੰ ਇਸ ਗੱਲ ਦੇ ਉੱਤੇ ਵੀ ਆਮਨਾ ਕਰਨ ਦੀ ਲੋੜ ਹੋਏਗੀ 10ਵੇਂ ਪਾਤਸ਼ਾਹ ਦੇ ਇਸ ਫਰਮਾਨ ਤੇ ਕਿ ਕਉ ਕਿਸੀ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ। ਸਾਨੂੰ ਆਪ ਖਲੋਣਾ ਪੈਂਦਾ ਹੈ, ਆਪਣੇ ਹੱਕਾਂ ਲਈ ਜੂਝਣਾ ਪੈਂਦਾ ਹੈ, ਆਪਣੇ ਹੱਕਾਂ ਲਈ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ ਔਰ ਦ੍ਰਿੜਤਾ ਦੇ ਨਾਲ ਆਪਣੀ ਮੰਜ਼ਿਲੇ ਮਕਸੂਦ ਵੱਲ ਵਧਣਾ ਪੈਂਦਾ ਹੈ। ਔਰ ਫਿਰ ਰਾਹ ਦੇ ਵਿੱਚ ਜਦੋਂ ਤੁਹਾਡੀ ਦ੍ਰਿੜਤਾ, ਇਰਾਦੇ ਦੀ ਪਵਿੱਤਰਤਾ ਔਰ ਠੀਕ ਪਹੁੰਚ ਹੁੰਦੀ ਹੈ ਫਿਰ ਅਕਾਲ ਪੁਰਖ ਸਹਾਈ ਹੁੰਦੇ ਨੇ। ਉਹ ਕੋਈ ਤੀਸਰੀ ਧਿਰ ਦੀ ਮਦਦ ਆ ਜਾਏ। ਜੇ ਅਸੀਂ 18ਵੀਂ ਸਦੀ 'ਚ ਦੇਖੀਏ, ਬੇਸ਼ੱਕ ਅਸੀਂ ਲੜ ਰਹੇ ਸੀ, ਕਮਜ਼ੋਰ ਵੀ ਹੋ ਰਹੇ ਸੀ, ਇੱਕ ਸਟੇਜ ਤੇ ਐਂ ਲੱਗਾ ਵੀ ਗੱਲ ਮੁੱਕ ਗਈ ਤੇ ਨਾਦਰ ਸ਼ਾਹ ਹਮਲਾਵਰ ਹੋ ਗਿਆ 1739 'ਚ। ਜੀ। ਨਾਦਰ ਸ਼ਾਹ ਆਇਆ, ਦਿੱਲੀ ਦਾ ਤਖਤ ਇੰਨਾ ਕੁ ਕਮਜ਼ੋਰ ਹੋ ਗਿਆ ਕਿ ਸਿੱਖ ਜਿਹੜੇ ਬਿਲਕੁਲ ਦੱਬ ਗਏ ਸੀ ਇੱਕ ਸਟੇਜ ਦੇ ਉੱਤੇ, ਉਹ ਫਿਰ ਖੜੇ ਹੋ ਗਏ। ਸੋ ਇਸੇ ਤਰ੍ਹਾਂ ਉਹਨਾਂ ਨੇ ਅੱਜ ਦੇ ਕੰਟੈਕਸਟ 'ਚ ਵੀ ਗੱਲ ਕੀਤੀ ਹੈ ਕਿ ਵੀ ਸਾਨੂੰ ਪਾਕਿਸਤਾਨ ਔਰ ਚਾਈਨਾ ਸਮੇਂ ਸਿਰ ਮਦਦ ਕਰਨਗੇ, ਪਰ ਸਾਨੂੰ ਪਹਿਲਾਂ ਆਪ ਆਪਣੇ ਹੱਕਾਂ ਦੇ ਲਈ ਜਾਗਰੂਕ ਹੋ ਕੇ ਲੜਨ ਦੀ ਲੋੜ ਹੈ। ਬਿਲਕੁਲ ਇਹਨਾਂ ਨੇ ਠੀਕ ਕਿਹਾ ਕਿਉਂਕਿ ਉਹਦੇ 'ਚ ਉਹਨਾਂ ਨੇ ਗਵਾਦਰ ਪੋਰਟ ਦਾ ਜ਼ਿਕਰ ਕੀਤਾ ਜਿਹੜੀ ਕਿ ਪਾਕਿਸਤਾਨ ਦੇ ਵਿੱਚ ਹੈ ਔਰ ਚੀਨ ਬਹੁਤ ਜ਼ਿਆਦਾ ਖਰਚ ਕਰਕੇ ਇਹਨੂੰ ਡਿਵੈਲਪ ਕਰ ਰਿਹਾ ਹੈ। ਔਰ ਜਿਹੜਾ ਸਿਲਕ ਰਾਊਟ ਪੁਰਾਣਾ ਕਿੰਨੇ ਬਿਲੀਅਨ ਡਾਲਰ ਦੀ ਇਨਵੈਸਟਮੈਂਟ ਜਿਹੜੀ ਚਾਈਨਾ ਔਰ ਪਾਕਿਸਤਾਨ ਉਹ ਭਾਰਤ ਨੇ ਵਿਚਲਾ ਤੜਾਈ ਹੋਈ ਹੈ, ਲੇਕਿਨ ਪਾਕਿਸਤਾਨ ਨਾਲ ਸੰਬੰਧ ਚੀਨ ਦੇ ਕਾਫੀ ਜਿਹੜੇ ਨੇ ਇੰਪਰੂਵਡ ਨੇ। ਔਰ ਖਾਸ ਤੌਰ ਤੇ ਹੁਣ ਜਦੋਂ ਨੇਪਾਲ ਦਾ ਇਸ਼ੂ ਹੈ ਔਰ ਨੇਪਾਲ ਵਰਗਾ ਜਿਹੜਾ ਬਿਲਕੁਲ ਭਾਰਤ ਦੇ ਨਾਲ ਕਲਚਰਲੀ ਐਫੀਲੀਏਟਡ ਕੰਟਰੀ ਸੀ, ਇਹਨਾਂ ਦੀ ਹੀ ਜਿਹੜਾ ਹੈ ਉਹ ਬਿਲਕੁਲ ਫੋਲੋ ਕਰਦਾ ਸੀ ਨੀਤੀ ਨੂੰ। ਇਹਨਾਂ ਦੀਆਂ ਨੀਤੀਆਂ ਨੇ ਇਵਨ ਨੇਪਾਲ ਨੂੰ ਵੀ ਲਗਭਗ ਚੀਨ ਦੀ ਝੋਲੀ ਸੁੱਟ ਦਿੱਤਾ। ਸੋ ਇਹਨਾਂ ਹਾਲਾਤਾਂ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ, ਚੀਨ ਔਰ ਜੋ ਇੰਟਰਨੈਸ਼ਨਲ ਡਾਇਮੈਂਸ਼ਨਸ ਬਣ ਰਹੀਆਂ ਨੇ, ਜਿਵੇਂ ਮਿਡਲ ਈਸਟ ਦਾ ਸਾਰਾ ਦਾਇਰਾ ਕਾਰ ਔਰ ਆਈਸਿਸ ਜਾਂ ਇਸਲਾਮਿਕ ਸਟੇਟ ਇੱਧਰ ਅਫਗਾਨਿਸਤਾਨ ਵੱਲ ਆਪਣੇ ਪੈਰ ਪਸਾਰ ਰਿਹਾ ਹੈ, ਪਾਕਿਸਤਾਨ ਦੀ ਹਕੂਮਤ ਵੀ ਔਰ ਲੋਕ ਵੀ ਸਮਝਦੇ ਨੇ ਵੀ ਉਹਨਾਂ ਦੇ ਲਈ ਇਹ ਚੈਲੰਜ ਹੈ ਕਿਉਂਕਿ ਪਾਕਿਸਤਾਨ ਇੱਕ ਵਾਈਬ੍ਰੈਂਟ ਡੈਮੋਕ੍ਰੇਸੀ ਹੈ ਜਿੱਥੇ ਉਹਨਾਂ ਨੇ ਭਾਵੇਂ ਅੰਦਰੂਨੀ ਥੋੜੇ ਬਹੁਤ ਖਿੱਚ ਤੂ ਚੱਲਦੇ ਨੇ, ਲੇਕਿਨ ਉਹ ਉਸ ਆਈਡੀਓਲੋਜੀ ਵਿਚਾਰਧਾਰਾ ਨੂੰ ਜਿਹੜੀ ਇਸਲਾਮਿਕ ਸਟੇਟ ਦੀ ਹੈ ਉਹਨੂੰ ਸਬਸਕ੍ਰਾਈਬ ਨਹੀਂ ਕਰਦੇ। ਇਸ ਲਈ ਪਾਕਿਸਤਾਨੀ ਫੌਜ ਨੇ ਬੜੀਆਂ ਕੁਰਬਾਨੀਆਂ ਕੀਤੀਆਂ, ਹਜ਼ਾਰਾਂ ਉਹਨਾਂ ਦੇ ਸੋਲਜਰ ਉਹ ਮਰਦ, ਕਿਉਂਕਿ ਉਹ ਵੀ ਉਹਨਾਂ ਦੇ ਟਾਰਗੇਟ ਤੇ ਨੇ। ਉਹ ਤਾਂ ਇੱਕ ਆਪਣੀ ਕਿਸਮ ਦਾ ਉਹਨਾਂ ਦਾ ਪਾਗਲਪਨ ਹੈ ਜਿਹੜਾ ਉਹ ਕਰਨਾ ਚਾਹੁੰਦੇ ਨੇ। ਔਰ ਇਸ ਸਭ ਦੇ ਵਿੱਚ ਅਲਟੀਮੇਟਲੀ ਜਿਹੜੀ ਖਾਲਿਸਤਾਨ ਦੀ ਹੋਂਦ ਜਾਂ ਸਾਡਾ ਇਹਨਾਂ ਦੋਨਾਂ ਦੇ ਵਿਚਕਾਰ ਬੈਠੇ ਹੋਣਾ, ਜਮਨਾ ਪਾਰ ਸਿਵਲਾਈਜੇਸ਼ਨ ਔਰ ਇਧਰੋਂ ਮੋਰਾਕੋ ਤੋਂ ਵਾਘਾ ਤੱਕ, ਸੋ ਸਾਡੀ ਜਿਹੜੀ ਮਦਦ ਦੀ ਗੱਲ ਇੰਟਰਨੈਸ਼ਨਲੀ ਚਾਈਨਾ ਹੋਏ, ਪਾਕਿਸਤਾਨ ਹੋਏ, ਕਿਸੇ ਸਟੇਜ ਤੇ ਅਮਰੀਕਾ ਜਾਂ ਵੈਸਟਰਨ ਪਾਵਰਸ ਨੂੰ ਵੀ ਲੱਗੇਗਾ ਕਿ ਭਾਈ ਸਿੱਖ ਕੌਮ ਦੇ ਨਾਲ ਜਿਹੜਾ ਦੋਸਤੀ ਕਰਨਾ ਜਾਂ ਇਹਨਾਂ ਦੀ ਮਦਦ ਕਰਨਾ ਜਾਂ ਖਾਲਿਸਤਾਨ ਬਣਾਉਣਾ, ਉਸ ਖਿੱਤੇ ਦੇ ਵਿੱਚ ਸ਼ਾਂਤੀ ਔਰ ਪ੍ਰੋਸਪੈਰਿਟੀ ਦੀ ਪੱਕੀ ਗਾਰੰਟੀ ਹੈ। ਸੋ ਅਸੀਂ ਆਸ ਕਰ ਸਕਦੇ ਹਾਂ ਔਰ ਆਸ ਹੀ ਕਰਦੇ ਹਾਂ ਕਿ ਉਹ ਹਾਲਾਤ ਬਣ, ਪਰ ਉਸ ਤੋਂ ਪਹਿਲਾਂ ਜਿਵੇਂ ਸ਼ਹਿਰੀ ਜੀ ਨੇ ਕਿਹਾ ਕਿ ਸਾਨੂੰ ਆਪ ਖਲੋਣਾ ਪਏਗਾ, ਆਪਣੇ ਆਪ ਨੂੰ ਇਸ ਦੇ ਲਈ ਸਾਡੀ ਕੌਮੀ ਜਿਹੜੀ ਤਾਕਤ ਹੈ ਉਸ ਦਾ ਜਦੋਂ ਤੱਕ ਤੁਸੀਂ ਖੁਦ ਅਹਿਸਾਸ ਨਹੀਂ ਕਰਦੇ, ਜਦੋਂ ਖੁਦ ਅਹਿਸਾਸ ਕਰਦੇ ਹੋ ਫਿਰ ਤੁਸੀਂ ਸੰਗਠਿਤ ਹੁੰਦੇ ਹੋ,
ਫਿਰ ਤੁਸੀਂ ਯੋਜਨਾ ਕਰਦੇ ਹੋ, ਬਣਾਉਂਦੇ ਹੋ ਕਿ ਕਿਵੇਂ ਤੁਸੀਂ ਕਿਹਨਾਂ ਫੀਲਡਸ ਦੇ ਵਿੱਚ ਇੰਟਰਨੈਸ਼ਨਲੀ ਆਪਣੀ ਮਾਨਤਾ ਲੈਣੀ ਹੈ, ਆਪਣੇ ਆਪ ਨੂੰ ਖੜਾ ਕਰਨਾ ਹੈ। ਔਰ ਫਿਰ ਜਦੋਂ ਗਰਾਊਂਡ ਦੇ ਉੱਤੇ ਤੁਹਾਨੂੰ ਜਾ ਕੇ ਉਸ ਦੇ ਲਈ ਲੜਨਾ ਵੀ ਪੈਂਦਾ ਹੈ, ਰਿਐਲਿਟੀ ਤਾਂ ਅਲਟੀਮੇਟਲੀ ਗਰਾਊਂਡ ਦੇ ਉੱਤੇ ਹੀ ਚੇਂਜ ਹੁੰਦੀ ਹੈ, ਪਰ ਉਹਦੇ ਲਈ ਪਹਿਲਾਂ ਇੱਕ ਬਣ ਜਾਂਦਾ ਹੈ ਚਾਰਜ ਫੇਰਾ। ਸੋ ਇਹ ਲੋੜ ਹੈ ਕਿ ਅਸੀਂ ਜਥੇਬੰਦ ਹੋਈਏ, ਕੌਮ ਖਲੋਏ ਆਪਣੇ ਹੱਕਾਂ ਦੇ ਲਈ, ਔਰ ਇਸ ਗੱਲ ਦੇ ਲਈ ਅਸੀਂ ਆਪਣੇ ਆਪ ਨੂੰ ਕੌਮੀ ਤੌਰ ਦੇ ਉੱਤੇ ਵਚਨਬੱਧ ਕਰੀਏ ਕਿ ਖਾਲਿਸਤਾਨ ਤੋਂ ਬਿਨਾਂ ਸਾਊਥ ਏਸ਼ੀਆ ਵਿੱਚ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ ਜੀ। ਸੋ ਇਹਨਾਂ ਦਾ ਸ਼ਹਿਰੀ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਲਿਖਿਆ। ਜੀ ਡਾਕਟਰ ਸਾਹਿਬ, ਇਤਨਾ ਨੇ ਬ੍ਰੇਕ ਵੀਅਰਸ ਤੁਸੀਂ ਇਸ ਤਰ੍ਹਾਂ ਬਣੇ ਨੂੰ ਮਿਲਦੇ ਆ ਛੋਟੇ ਜਿਹੇ ਵਕਫੇ